ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਸਤੰਬਰ ਦੀ 29 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲ ਨੰਬਰ 4082722500 ਇਸ ਨੰਬਰ ਸੁਲੱਖਣ ਸਿੰਘ ਟੋਂਗ ਬੇਕਰਸਫੀਲਡ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਜੀ ਉਸ ਡਿਬੇਟ ਤੋਂ ਬਾਅਦ ਜਿਹੜੇ ਆ ਕਿਸੇ ਦਾ ਮਾਈਂਡ ਚੇਂਜ ਹੁੰਦਾ ਕੋਈ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਸ਼ੇਅਰ ਵੀ ਕਰ ਦੇਵਾਂਗੇ। ਜੀ ਬਿਲਕੁਲ। ਇਸ ਦੇ ਵਿੱਚ ਜਿੱਦਾਂ ਹੀ ਇਹ ਡਿਬੇਟ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਜਿਹੜੇ ਕੰਜ਼ਰਵੇਟਿਵਸ ਦੇ ਦੁਆਰਾ ਇੱਕ ਨਵੀਂ ਚੀਜ਼ ਜਿਹੜੀ ਆ ਉਹ ਆਖੀ ਜਾ ਰਹੀ ਹੈਗੀ ਆ, ਖਾਸ ਕਰਕੇ ਉਪ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਦੇ ਮੁਤਲਕ ਉਹਨਾਂ ਨੇ ਕਿਹਾ ਵੀ ਸ਼ਾਇਦ ਜਿਹੜੇ ਜੋ ਬਾਈਡਨ ਆ ਉਹ ਕੰਨ ਦੇ ਵਿੱਚ ਕੋਈ ਟਰਾਂਸਮਿਟਰ ਜਿਹੜਾ ਉਹ ਪਾ ਕੇ ਆਏ ਹੋ ਸਕਦੇ ਆ। ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਆਪਾਂ ਨੂੰ ਜਿਹੜੇ ਕੰਨ ਜਿਹੜੇ ਉਹ ਚੈੱਕ ਕਰਾਉਣੇ ਚਾਹੀਦੇ ਆ ਬਿਫੋਰ ਵੀ ਗੋ ਟੂ ਦਾ ਡਿਬੇਟ। ਅਤੇ ਉਸ ਤੋਂ ਬਾਅਦ ਉਸ ਦੇ ਉੱਤੇ ਜਿਹੜਾ ਉਹਨਾਂ ਨੇ ਇਨਕਾਰ ਕੀਤਾ ਵੀ ਇੱਦਾਂ ਦੀ ਕੋਈ ਚੀਜ਼ ਜਿਹੜੀ ਉਹ ਨਹੀਂ ਹੈਗੀ। ਉਹਨਾਂ ਨੇ ਹਾਂ ਨਾ ਦੇ ਵਿੱਚ ਕਿਸੇ ਪਾਸੇ ਵੀ ਜਿਹੜਾ ਉਹ ਜਵਾਬ ਨਹੀਂ ਦਿੱਤਾ ਵੀ ਉਹ ਟਰਾਂਸਮਿਟਰ ਚੈੱਕ ਕਰਾਉਣ ਦੇ ਲਈ ਕੰਨ ਨੂੰ ਟੈਸਟ ਕਰਾਉਣਗੇ ਜਾਂ ਨਹੀਂ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਅੱਜ ਜਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਜਿਹੜੇ ਉਹ ਇੱਕ ਦੂਜੇ ਨੂੰ ਘੇਰਨ ਦੀ ਕੋਸ਼ਿਸ਼ ਹੋਊਗੀ। ਸਾਰੇ ਜਾਣੇ ਜਿਹੜੇ ਹਰਜੋਤ ਸਿੰਘ ਜੀ ਐਨਾਲਿਸਟ ਕਹਿ ਲਓ ਵੀ ਪੌਪਕੌਰਨ ਲੈ ਕੇ ਬੈਠੇ ਹੋਏ ਆ ਵੀ ਪਤਾ ਨਹੀਂ ਇਹਨਾਂ ਨੇ ਕੀ ਇੱਕ ਦੂਜੇ ਦੇ ਪ੍ਰਤੀ ਜਿਹੜਾ ਉਹ ਕਹਿਣਾ ਹੁੰਦਾ ਆ। ਸੋ ਇਹ ਕਾਫੀ ਐਂਟਰਟੇਨਿੰਗ ਵੀ ਜਿਹੜਾ ਉਹ ਇੱਕ ਪਾਸੇ ਨੂੰ ਹੋ ਸਕਦਾ ਆ ਵੀ ਕੌਣ ਇੱਕ ਦੂਜੇ ਦੇ ਉੱਤੇ ਕਿੱਦਾਂ ਦਾ ਹਮਲਾ ਹੁੰਦਾ ਆ। ਅਤੇ ਦੋਨਾਂ ਦੀ ਉਮਰ ਕਾਫੀ ਉੱਤੇ ਹੀ ਆ, 17 ਤੋਂ ਉੱਤੇ ਹੀ ਆ। ਸੋ ਕਹਿੰਦੇ ਵੀ ਸੀਨੀਅਰ ਮੂਵਮੈਂਟਸ ਵੀ ਆਪਾਂ ਨੂੰ ਦੇਖਣ ਨੂੰ ਸੁਣਨ ਨੂੰ ਜਿਹੜੀਆਂ ਆ ਇਸ ਡਿਬੇਟ ਦੇ ਵਿੱਚ ਮਿਲ ਸਕਦੀਆਂ ਆ। ਪਰ ਕਾਫੀ ਅਹਿਮ ਇਲੈਕਸ਼ਨ ਜਿਹੜੀ ਉਹ ਹੈਗੀ ਆ ਰਾਸ਼ਟਰਪਤੀ ਟਰੰਪ ਰੀ ਇਲੈਕਸ਼ਨ ਦੇ ਲਈ, ਅਤੇ ਜੋ ਬਾਈਡਨ ਅਤੇ ਜਿਹੜੇ ਡੈਮੋਕ੍ਰੇਟਸ ਆ ਉਹ ਇਹਨਾਂ ਦਾ ਇੱਕ ਹਿਸਾਬ ਦੇ ਨਾਲ ਸਰਕਾਰ ਨੂੰ ਪ੍ਰੈਜ਼ੀਡੈਂਸ਼ੀਅਲ ਜਿਹੜੀ ਆ ਉਹ ਆਪਣੀ ਜਿੱਤ ਪ੍ਰਾਪਤ ਕਰਨ ਦੇ ਵੱਲ ਨੂੰ ਕੋਸ਼ਿਸ਼ਾਂ ਜਿਹੜੀਆਂ ਉਹ ਕਰਨਗੇ। ਜੀ ਵੱਲ ਚਲੀਏ ਰਾਜ ਜੀ। ਜਿਹੜੀ 2.2 ਟ੍ਰਿਲੀਅਨ ਡਾਲਰ ਦਾ ਬਿੱਲ ਲੈ ਕੇ ਆ ਰਿਹਾ ਆ, ਜਿਹਦੇ ਵਿੱਚ ਮੈਂ ਸਵੇਰੇ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ $1200 ਦੇ ਕਰੀਬ ਜਿਹੜੀ ਹੈਗੀ ਆ ਸਟਿਮੂਲਸ ਚੈੱਕ ਦੀ ਗੱਲਬਾਤ ਹੋਈ ਹੈਗੀ ਆ। ਹਸਬੈਂਡ ਵਾਈਫ ਨੂੰ 1200 ਤੇ ਬੱਚਿਆਂ ਨੂੰ 500 ਹੋਊਗਾ। ਤੇ ਉਹਦੇ ਵਿੱਚ ਹੁਣ ਇਹਨਾਂ ਨੇ $600 ਦੇ ਕਰੀਬ ਜਿਹੜੀ ਅਨਪਲਾਈਮੈਂਟ ਮਨੀ ਹੈਗਾ ਆ ਜਿਹੜਾ ਫੈਡਰਲ ਗਵਰਨਮੈਂਟ ਵੱਲੋਂ ਐਕਸਟਰਾ ਦਿੱਤਾ ਜਾਂਦਾ ਸੀ ਉਸ ਨੂੰ ਜਨਵਰੀ ਮਹੀਨੇ ਤੱਕ ਐਕਸਟੈਂਡ ਕਰਨ ਦੀ ਜਿਹੜੀ ਗੱਲ ਕੀਤੀ ਹੈਗੀ ਆ। ਸੋ ਜਿਹੜਾ ਨਵਾਂ ਪ੍ਰਪੋਜ਼ਲ ਹੈਗਾ ਆ ਹੀਰੋਜ਼ ਐਕਟ ਦੇ ਅੰਡਰ ਇਹ ਜਿਹੜਾ ਆ ਸੈਕੰਡ ਰਾਊਂਡ ਆਫ $1200 ਦਾ ਜਿਹੜਾ ਸਟਿਮੂਲਸ ਚੈੱਕ ਆ ਉਹ ਦਿੱਤਾ ਜਾਊਗਾ। ਹਜੇ ਤਾਈਂ ਇਹ ਪਹਿਲਾਂ ਕਾਂਗਰਸ 'ਚ ਪਾਸ ਹੋਣਾ, ਕਾਂਗਰਸ ਤਾਂ ਨੈਚੁਰਲੀ ਪਾਸ ਹੋ ਹੀ ਜਾਊਗਾ ਕਿਉਂਕਿ ਡੈਮੋਕ੍ਰੇਟਸ ਦੀ ਮੈਜੋਰਟੀ ਹੈਗੀ ਆ। ਉਸ ਤੋਂ ਬਾਅਦ ਸੈਨੇਟ 'ਚ ਜਾਣਾ, ਫਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕੋਲ ਜਾਣਾ ਹੈਗਾ। ਪਰ ਇਸ ਟਾਈਮ ਇਹਦੇ ਉੱਤੇ ਕਾਫੀ ਐਕਟਿਵਲੀ ਜਿਹੜਾ ਆ ਜਿਹੜੀ ਹਾਊਸ ਸਪੀਕਰ ਨੈਂਸੀ ਪਲੋਸੀ ਤੇ ਸਟੀਵਨ ਮਨੋਚਨ ਜਿਹੜੇ ਆ ਦੋਨੋਂ ਹੀ ਕੰਮ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੋ ਇਹ 2.2 ਟ੍ਰਿਲੀਅਨ ਡਾਲਰ ਤਕਰੀਬਨ ਸੇਮ ਅਮਾਊਂਟ ਹੈਗਾ ਜਿਹੜਾ ਪਹਿਲਾਂ ਕੇਅਰਸ ਐਕਟ ਜਿਹੜਾ ਪਾਸ ਕੀਤਾ ਗਿਆ ਸੀਗਾ ਇਲੈਕਸ਼ਨ ਡੇ ਤੋਂ ਪਹਿਲਾਂ ਕੋਸ਼ਿਸ਼ ਹੈਗੀ ਆ ਦੋਨਾਂ ਹੀ ਖੇਮਿਆਂ ਦੇ ਵੱਲੋਂ ਵੀ ਇਸ ਨੂੰ ਜਿਹੜਾ ਉਹ ਪਾਸ ਕੀਤਾ ਜਾਵੇ, ਕਿਉਂਕਿ ਵੋਟਾਂ ਬਟੋਰਨ ਦੇ ਲਈ ਇਹ ਚੀਜ਼ਾਂ ਜਿਹੜੀਆਂ ਵੋਟਰਸ ਨੂੰ ਦਰਸਾਉਣਾ ਜਿਹੜਾ ਆ ਉਸ ਦੇ ਲਈ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਦੋਨੋਂ ਪਾਰਟੀਜ਼ ਦੇ ਦੁਆਰਾ ਹੋਣਗੀਆਂ। ਉਹ ਕਹਿਣਗੇ ਵੀ ਅਸੀਂ ਕੀਤਾ, ਉਹ ਕਹਿਣਗੇ ਵੀ ਅਸੀਂ ਜਿਹੜਾ ਆ ਉਹ ਕੀਤਾ ਹੈਗਾ ਆ। ਪਰ ਇਨ ਦੀ ਐਂਡ ਆਮ ਲੋਕਾਂ ਨੂੰ ਇਹਨਾਂ ਕਈ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਆ। ਆਮ ਲੋਕਾਂ ਦੇ ਨਾਲ ਬਹੁਤ ਸਾਰੇ ਬਿਜ਼ਨਸਿਸ ਨੂੰ ਵੀ ਇਸ ਟਾਈਮ ਕਹਿ ਲਓ ਵੀ ਧਰਵਾਸ ਦੀ ਅਤੇ ਇਸ ਟਾਈਮ ਸਪੋਰਟ ਦੀ ਜ਼ਰੂਰਤ ਹੈਗੀ ਆ। ਪਹਿਲਾਂ ਹੀ ਮੈਨੂੰ ਲੱਗਦਾ ਮੁਲਕ ਪੂਰੀ ਦੁਨੀਆ ਦੇ ਵਿੱਚ ਅਜਿਹਾ ਹੀ ਵਾਹਦ ਮੁਲਕ ਹੈਗਾ ਅਮਰੀਕਾ ਜਿਹਨੇ ਇਸ ਤਰੀਕੇ ਦੇ ਨਾਲ ਟ੍ਰਿਲੀਅਨਸ ਆਫ ਡਾਲਰ ਆਪਣੇ ਜਿਹੜੇ ਨਾਗਰਿਕਾਂ ਦੇ ਲਈ, ਆਪਣੇ ਜਿਹੜੇ ਰਹਿਣ ਵਾਲਿਆਂ ਦੇ ਲਈ ਅਤੇ ਨਾਲ ਜਿਹੜੇ ਬਿਜ਼ਨਸਿਸ ਦੇ ਲਈ ਜਿਹੜੇ ਉਹਨਾਂ ਨੇ ਸਪੈਂਡ ਕੀਤੇ ਆ। ਇਹ ਜੇ ਪਾਸ ਹੋ ਜਾਂਦਾ ਅਤੇ ਇਹ ਕਰੋਨਾ ਵਾਇਰਸ
ਸਟਿਮੂਲਸ ਬਿਲਸ ਤਕਰੀਬਨ $4.5 ਟ੍ਰਿਲੀਅਨ ਤੱਕ ਦੀ ਲਾਗਤ ਜਿਹੜੀ ਆ ਉਸ ਦੀ ਹੋ ਸਕਦੀ ਆ। ਇਹ ਬਿਲਕੁਲ ਇੱਦਾਂ ਕੀਤਾ ਜਾ ਰਿਹਾ ਵੀ ਨਵੇਂ ਨੋਟ ਜਾਂ ਨਵੀਂ ਕਰੰਸੀ ਜਿਹੜੀ ਆ ਉਹ ਛਾਪਣ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਪਾਸੇ ਵੱਲ ਨੂੰ ਡਾਈਵਰਟ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੈਗੀਆਂ। ਜੀ ਬਿਲਕੁਲ। ਇਸ ਤੋਂ ਅੱਗੇ ਜੇ ਆਪਾਂ ਕੈਲੀਫੋਰਨੀਆ ਦੀ ਆਪਣੀ ਸਟੇਟ ਦੀ ਗੱਲ ਕਰਦੇ ਜਾਈਏ, ਗੋਲਡਨ ਸਟੇਟ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਬੜੀ ਹੀ ਭਿਆਨਕ ਜਿਹੜੀ ਆ ਖਤਰਨਾਕ ਅੱਗ ਲੱਗੀ ਹੋਈ ਹੈਗੀ ਆ। ਇਸ ਟਾਈਮ ਨੈਪਾ ਤੇ ਸਨੋਮਾ ਕਾਉਂਟੀ ਜਿਹੜੀਆਂ ਆ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਨੈਪਾ ਏਰੀਆ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਵਾਈਨਰੀਜ਼ ਕਰਕੇ ਜਾਣਿਆ ਜਾਂਦਾ, ਕਿਉਂਕਿ ਸਭ ਤੋਂ ਵੱਧ ਜਿਹੜੇ ਵਧੀਆ ਅੰਗੂਰ ਕਹਿੰਦੇ ਆ ਵੀ ਇਸ ਏਰੀਏ ਦੇ ਵਿੱਚ ਹੁੰਦੇ ਆ। ਤੇ ਆਪਾਂ ਪਿਛਲੇ ਸਮੇਂ ਵੀ ਦੱਸਿਆ ਸੀ ਵੀ ਜਿਹੜੀ ਇਸ ਫਾਇਰ ਦਾ ਨਾਮ ਗਲਾਸ ਫਾਇਰ ਦੱਸਿਆ ਗਿਆ। ਸਤੰਬਰ 27 ਨੂੰ ਇਹ ਜਿਹੜੀ ਰਾਤ ਨੂੰ ਸ਼ੁਰੂ ਹੋਈ ਸੀ, ਜਿਹਦੇ ਨਾਲ ਇੱਕ ਬਹੁਤ ਹੀ ਉੱਥੇ ਦੀ ਇੰਪੋਰਟੈਂਟ ਜਿਹੜੀ ਮਸ਼ਹੂਰ ਵਾਈਨਰੀ ਸੀ ਉਹ ਸੜ ਕੇ ਸਵਾਹ ਹੋ ਗਈ ਸੀ। ਜੇ ਹੁਣ ਤੱਕ ਦੀ ਅਪਡੇਟ ਕਰਦਾ ਜਾਵਾਂ ਮੈਂ, 42,000 ਏਕੜਸ ਅੱਗ ਦੀ ਭੇਂਟ ਚੜ੍ਹ ਚੁੱਕੇ ਹੈਗੇ ਆ। ਸਿਰਫ 0% ਕੰਟੇਨਮੈਂਟ ਆ, ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਫਾਇਰ ਫਾਈਟਰਸ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ, 1% ਵੀ ਨਹੀਂ। ਕਿਉਂਕਿ ਇੱਕ ਤਾਂ ਜਿਹੜੇ ਉੱਥੇ ਘਾਹ ਫੂਸ ਆ ਸੁੱਕਾ ਬਹੁਤ ਆ, ਦੂਸਰੇ ਨੰਬਰ 'ਤੇ ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ, ਅਤੇ ਤੀਸਰੇ ਨੰਬਰ 'ਤੇ ਜਿਹੜੀ ਗਰਮੀ ਆ ਉਹ ਬਹੁਤ ਜ਼ਿਆਦਾ ਹੈਗੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਕਹਿੰਦੇ ਆ ਹੁਣ ਸੈਂਚੁਰੀ ਸਿਟੀਜ਼ ਦੇ ਵਿੱਚ ਟਾਰਗੇਟ ਕਰਨਗੇ, ਉਹਨਾਂ ਨੂੰ ਨਿਸ਼ਾਨਾ ਬਣਾਉਣਗੇ, ਉੱਥੇ ਜਿਹੜੀ ਅਰੈਸਟ ਆ ਉਹ ਕਰਨੀਆਂ ਸ਼ੁਰੂ ਕਰਨ ਜਾ ਰਹੇ ਆ। ਸੋ ਇਹ ਜਿਹੜੀਆਂ ਇਸ ਟਾਈਮ ਖਬਰਾਂ ਇਸ ਦੇ ਬਾਬਤ ਆ ਰਹੀਆਂ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਪ੍ਰੀਪੇਅਰ ਕਰ ਰਹੀ ਆ ਆਈਸ ਵਾਲਿਆਂ ਨੂੰ ਵੀ ਅਗਲੇ ਮਹੀਨੇ ਬਲਿਟਸ ਜਿਹੜਾ ਉਹ ਕੀਤਾ ਜਾਊਗਾ, ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਦੁਆਰਾ ਆਈਸ ਦੇ ਦੁਆਰਾ ਸੈਂਚੁਰੀ ਸਿਟੀਜ਼ ਜਿਨ੍ਹਾਂ ਨੇ ਸੈਂਚੁਰੀ ਪੋਲਿਸੀਜ਼ ਅਡੋਪਟ ਕੀਤੀਆਂ ਹੋਈਆਂ ਆ ਉਹਨਾਂ ਦੇ ਵਿੱਚ ਜਾ ਕੇ ਇੱਕ ਹਿਸਾਬ ਦੇ ਨਾਲ ਛਾਪੇਮਾਰੀ ਅਤੇ ਉਹਨਾਂ ਨੂੰ ਜਿਹੜਾ ਆ ਗ੍ਰਿਫਤਾਰੀਆਂ ਜਿਹੜੀਆਂ ਉੱਥੇ ਕਰਨਗੇ ਜਿਹੜੇ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਉੱਥੇ ਰਹਿ ਰਹੇ ਨੇ। ਪਹਿਲੋਂ ਵੀ ਦੱਸਦੇ ਜਾਈਏ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਖਿਆ ਸੀਗਾ ਵੀ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਕੇਸ ਕਨਵਿਕਸ਼ਨ ਹੈਗੀਆਂ ਆ ਅਤੇ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਚਾਰਜਿਸ ਵੀ ਲੱਗੇ ਆ ਉਹਨਾਂ ਨੂੰ ਵੀ ਜਿਹੜਾ ਅੜਿੱਕੇ ਜਿਹੜੇ ਉਹ ਆ ਸਕਦੇ ਆ। ਅਤੇ ਇਹਨਾਂ ਨੂੰ ਫੜਦੇ ਜੇ ਕੋਈ ਟੈਕਸ ਭਰਨ ਵਾਲਾ ਲੰਮੇ ਸਮੇਂ ਤੋਂ ਰਹਿੰਦਾ ਹੋਇਆ ਇੱਕ ਚੰਗੇ ਨਾਗਰਿਕ ਦੇ ਵਾਂਗੂ ਰਹਿ ਰਿਹਾ ਹੋਇਆ, ਪਰ ਫਿਰ ਵੀ ਜੇ ਉਹ ਹੱਥੇ ਉਹਨਾਂ ਦੇ ਆਉਂਦਾ ਅਤੇ ਉਸ ਦਾ ਕਾਗਜ਼ ਪੱਤਰ ਨਹੀਂ ਹੁੰਦਾ ਅਤੇ ਉਹ ਗੈਰ ਕਾਨੂੰਨੀ ਆ, ਤਾਂ ਉਸ ਨੂੰ ਵੀ ਜਿਹੜਾ ਉਹ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਅਤੇ ਇੱਦਾਂ ਕਰਦੇ ਹੁਣ ਤੱਕ ਸੈਂਕੜਿਆਂ ਹੀ ਹਜ਼ਾਰਾਂ ਲੋਕ ਜਿਹੜੇ ਆ ਉਹ ਡਿਪੋਰਟ ਕੀਤੇ ਜਾ ਚੁੱਕੇ ਹੋਏ ਨੇ। ਜੀ ਸੋ ਬਿਲਕੁਲ ਇਹ ਬਹੁਤ ਹੀ ਧਿਆਨ ਰੱਖਣਯੋਗ ਗੱਲ ਆ। ਅੱਜ ਇਹ ਲੇਟੈਸਟ ਖਬਰ ਆਈ ਆ ਵੀ ਆਈਸ ਵਾਲੇ ਪੂਰੀ ਤਰ੍ਹਾਂ ਤਿਆਰ ਹੋ ਰਹੇ ਆ ਸੈਂਚੁਰੀ ਸਿਟੀਜ਼ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਤਾਂ ਬਹੁਤ ਸਾਰੀਆਂ ਜਿਹੜੀਆਂ ਸੈਂਚੁਰੀ ਸਿਟੀਜ਼ ਇਸ ਟਾਈਮ ਦੇ ਉੱਤੇ ਹੈਗੀਆਂ ਆ ਜਿੱਥੇ ਉਹ ਆਉਣ ਵਾਲੇ ਦਿਨਾਂ 'ਚ ਛਾਪੇ ਮਾਰ ਸਕਦੇ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਐਮੀ ਕੋਨੀ ਵੈਰਟ ਜਿਹੜੇ ਨੋਮਨੀ ਆ, ਜਿਨ੍ਹਾਂ ਨੂੰ ਨੋਮੀਨੇਸ਼ਨ ਦਾ ਨਾਮ ਆਇਆ ਹੈਗਾ, ਹਜੇ ਕਨਫਰਮੇਸ਼ਨ ਹੋਣੀ ਆ, ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਜਿਹੜਾ ਧਰਮ ਹੈਗਾ ਕੈਥੋਲਿਕ, ਉਹਨੂੰ ਲੈ ਕੇ ਬਹੁਤ ਸਾਰੇ ਜਿਹੜੀ ਕੰਟਰੋਵਰਸੀ ਬਣ ਰਹੀ ਹੈਗੀ ਆ। ਕਹਿੰਦੇ ਪਈ ਉਹ ਬਹੁਤ ਹੀ ਜ਼ਿਆਦਾ ਜਿਹੜੇ ਕੰਜ਼ਰਵੇਟਿਵ ਹੈਗੇ ਆ, ਕੱਟੜ ਧਾਰਮਿਕ ਹੈਗੇ ਆ, ਅਬੋਰਸ਼ਨ ਦੇ ਉਲਟਾ ਉਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਆ ਉਹ ਵੀ ਉਹਨਾਂ ਦੇ ਬਿਆਨ ਐਮੀ ਦੇ ਉਲਟ ਆਉਣੇ ਸ਼ੁਰੂ ਹੋ ਗਏ ਆ। ਪਿਛਲੇ ਕੱਲ੍ਹ ਜਿਹੜੀ ਆ ਕਮਲਾ ਦੇਵੀ ਹੈਰਿਸ ਆ, ਉਹਨਾਂ ਨੇ ਵੀ ਜਿਹੜਾ ਇੱਕ ਜਗ੍ਹਾ ਯੂਨੀਵਰਸਿਟੀ ਦੇ ਵਿੱਚ ਆਪਣਾ ਜਿਹੜਾ ਲੈਕਚਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੁਐਸਚਨ ਲੈਣ ਤੋਂ ਨਾ ਕਰ ਦਿੱਤੀ। ਸੋ ਹੁਣ ਇਹ ਖਬਰ NPR ਦੇ ਥਰੂ ਆ ਰਹੀ ਹੈ। ਕਹਿੰਦੇ ਵੀ ਈਵਨ ਦੋ ਐਮੀ ਜਿਹੜੇ ਵੈਰ ਆ, ਜੇ ਉਹ ਸੁਪਰੀਮ ਕੋਰਟ ਜਸਟਿਸ ਉਹਨਾਂ ਦੀ ਜਿਹੜੀ ਹੀਅਰਿੰਗ ਹੁੰਦੀ ਆ, ਕਨਫਰਮੇਸ਼ਨ ਹੁੰਦੀ ਆ, ਉਹਦੇ ਵਿੱਚ ਉਹਨਾਂ ਦਾ ਜਿਹੜਾ ਧਰਮ ਹੈਗਾ ਆ ਉਹ ਕਿਸੇ ਤਰ੍ਹਾਂ ਵੀ ਅੜਿੱਕਾ ਨਹੀਂ ਬਣੂਗਾ। ਉਹ ਠੀਕ ਆ ਵੀ ਕਹਿੰਦੇ ਵੀ ਥੋੜ੍ਹਾ ਬਹੁਤਾ ਕੰਟਰੋਵਰਸ਼ੀਅਲ ਹੋ ਸਕਦਾ, ਵੀ ਸ਼ੱਕ ਹੋ ਸਕਦੀ ਆ ਵੀ ਜੀ ਉਹ ਕੱਟੜ ਧਾਰਮਿਕ ਹੈਗੇ ਆ, ਪਰ ਇਹ ਜਿਹੜਾ ਕੱਟੜ ਧਾਰਮਿਕ ਹੋਣਾ ਇਹ ਕੋਈ ਜਿਹੜਾ ਸੁਪਰੀਮ ਕੋਰਟ ਦੇ ਜਸਟਿਸ ਬਣਨ ਦੇ ਵਿੱਚ ਕਿਸੇ ਤਰ੍ਹਾਂ ਦੀ ਇਹ ਡਿਸਕੁਆਲੀਫਾਈ ਨਹੀਂ ਉਹਨਾਂ ਨੂੰ ਕੀਤਾ ਜਾ ਸਕਦਾ ਉਸ ਬੇਸ ਦੇ ਉੱਤੇ। ਇਹ ਜਿਹੜੀ ਨਵੀਂ ਰਿਪੋਰਟਸ ਹੁਣ ਆ ਰਹੀ ਹੈਗੀ ਆ। ਜੀ ਬਿਲਕੁਲ। ਦੱਸਦੇ ਜਾਈਏ ਵੀ ਅੱਜ ਦੇ ਜਿਹੜੇ ਇਸ ਡਿਬੇਟ ਹੋਣਾ ਜਿਹੜਾ ਹੁਣ ਤੋਂ ਕੁਛ ਮਿੰਟ ਬਾਅਦ ਸ਼ੁਰੂ ਹੋਣ ਜਾ ਰਿਹਾ
ਰਾਸ਼ਟਰਪਤੀ ਟਰੰਪ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਾਈਡਨ ਦੇ ਦਰਮਿਆਨ, ਉਸ ਦੇ ਵਿੱਚ ਇਕੋਨਮੀ, ਸੁਪਰੀਮ ਕੋਰਟ, ਇਹ ਸਾਰੇ ਮੁੱਦੇ ਜਿਹੜੇ ਆ ਡੋਮੀਨੇਟ ਜਿਹੜੇ ਉਹ ਕਰ ਸਕਦੇ ਆ। ਇਹਨਾਂ ਦੇ ਜਿਹੜਾ ਹਰਜੋਤ ਸਿੰਘ ਜੀ ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਕੁਛ ਘੰਟੇ ਪਹਿਲਾਂ ਹੀ ਜਿਹੜੇ ਜੋ ਬਾਈਡਨ ਅਤੇ ਕਮਲਾ ਹੈਰਿਸ ਉਹਨਾਂ ਨੇ ਆਪੋ ਆਪਣੇ ਜਿਹੜੇ ਟੈਕਸ ਰਿਟਰਨਸ ਆ ਉਹ ਕਰ ਦਿੱਤੇ, ਜਨਤਕ ਕਰ ਦਿੱਤੇ, ਜਿਸ ਦੇ ਵਿੱਚ ਦਿਖਾਇਆ ਗਿਆ ਉਹਨਾਂ ਨੇ ਦੁਬਾਰਾ ਵੀ ਜੋ ਬਾਈਡਨ ਅਤੇ ਉਹਨਾਂ ਦੀ ਵਾਈਫ ਨੇ ਤਕਰੀਬਨ $3 ਲੱਖ ਦਾ ਜਿਹੜਾ ਫੈਡਰਲ ਇਨਕਮ ਟੈਕਸ ਰਿਟਰਨ ਜਿਹੜੇ ਭਰੇ ਆ, ਜਦਕਿ ਰਾਸ਼ਟਰਪਤੀ ਟਰੰਪ ਹੁਣਾਂ ਦੇ 2016-2017 ਦੇ ਟੈਕਸ ਰਿਟਰਨ ਦੇ ਵਿੱਚ $750 ਹੀ ਮਹਿਜ ਉਹਨਾਂ ਨੇ ਫੈਡਰਲ ਰਿਟਰਨ ਜਿਹੜੇ ਉਹ ਭਰਿਆ ਸੀਗਾ। ਸੋ ਇਹ ਵੀ ਉਹਨਾਂ ਨੂੰ ਇਸ ਦੇ ਵਿੱਚ ਅੜਿੱਕਾ ਪਾਉਣ ਦੇ ਲਈ ਜਾਂ ਉਹਨਾਂ ਨੂੰ ਇਸ ਦੇ ਉੱਤੇ ਘੇਰਨ ਦੇ ਲਈ ਉਹਨਾਂ ਨੇ ਕੁਛ ਘੰਟੇ ਪਹਿਲਾਂ ਹੀ ਜਿਹੜੇ ਆਪਣੇ ਟੈਕਸ ਰਿਟਰਨ ਜਿਹੜੇ ਉਹ ਪਬਲਿਕ ਕਰ ਦਿੱਤੇ ਆ। ਇਸੇ ਡਿਬੇਟ ਦੀ ਗੱਲ ਕਰਦੇ ਜਾਈਏ, ਕ੍ਰਿਸ ਵਾਲਸ ਜਿਹੜੇ ਕਿ ਅੱਜ ਦੇ ਡਿਬੇਟ ਦੇ ਮੋਡਰੇਟਰ ਆ, ਉਹ ਕਹਿ ਰਹੇ ਆ ਵੀ ਮੈਂ ਇਨਵਿਜ਼ੀਬਲ ਜਿਹੜਾ ਉਹ ਰਹਿਣਾ ਚਾਹੁੰਦਾ ਆ, ਪਰ ਗੱਲ ਇਹ ਆ ਵੀ ਕੀ ਉਹ ਕ੍ਰਿਸ ਵਾਲਸ ਇਨਵਿਜ਼ੀਬਲ ਰਹਿ ਸਕਣਗੇ। ਕ੍ਰਿਸ ਵਾਲਸ ਨੇ ਰੀਸੈਂਟਲੀ ਜਦ ਰਾਸ਼ਟਰਪਤੀ ਟਰੰਪ ਹੁਣਾਂ ਦੀ ਇੰਟਰਵਿਊ ਕੀਤੀ ਸੀ, ਉਹਨਾਂ ਨੂੰ ਵੀ ਕਈ ਮੁੱਦਿਆਂ ਦੇ ਉੱਤੇ ਜਿਹੜਾ ਉਹ ਘੇਰਿਆ ਸੀ, ਜਿਸ ਦੇ ਵਿੱਚ ਆਪਾਂ ਨੂੰ ਪਤਾ ਆ ਵੀ ਖੁਦ ਜਿਹੜੇ ਰਾਸ਼ਟਰਪਤੀ ਨੇ ਉਹ ਕਾਫੀ ਜਿਹੜਾ ਆ ਉਸ ਤੋਂ ਪਹਿਲਾਂ ਉਹਨਾਂ ਜਿਹੜੇ ਝੂਠ ਬੋਲਦੇ ਕਈ ਵਾਰੀ ਫੜੇ ਜਾਂਦੇ ਆ, ਜਾਂ ਕਹਿ ਲਓ ਵੀ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਹੋ ਜਾਂਦੀ ਆ, ਉਸ ਦੇ ਉੱਤੇ ਉਹਨਾਂ ਨੂੰ ਘੇਰਿਆ ਸੀਗਾ। ਸੋ ਅੱਜ ਦੇਖਣ ਵਾਲੀ ਗੱਲ ਰਹੂਗੀ ਵੀ ਕ੍ਰਿਸ ਵਾਲਸ ਅਜਿਹੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਫੈਕਟ ਚੈੱਕ ਕਰਨਗੇ ਜਾਂ ਨਹੀਂ। ਇਹ ਅੱਜ ਦਾ ਜਿਹੜਾ ਹੁਣ ਤੋਂ ਕੁਛ ਮਿੰਟਾਂ ਬਾਅਦ ਉਹ ਸਾਰਾ ਕੁਛ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਿਹੜਾ ਉਹ ਹੋ ਜਾਵੇਗਾ। ਜੀ, ਅਗਲੀ ਖਬਰ ਜਿਹੜੀ ਆ ਟੈਸਲਾ ਦੇ ਸੰਬੰਧ ਦੇ ਵਿੱਚ ਆ। ਟੈਸਲਾ ਨੂੰ ਸਰੋਤਿਆਂ ਨੂੰ ਯਾਦ ਹੋਊਗਾ ਵੀ ਬੈਕ ਸੰਨ 2017 ਦੇ ਵਿੱਚ ਟੈਸਲਾ ਨੂੰ ਵਾਲਮਾਰਟ ਕੈਨੇਡਾ ਨੇ 15 ਦੇ ਕਰੀਬ ਇਲੈਕਟ੍ਰਿਕ ਟਰੱਕਸ ਜਿਹੜੇ ਆ ਆਰਡਰ ਕੀਤੇ ਸੀ। ਸੋ ਉਹਨਾਂ ਦੀ ਕਹਿੰਦੇ ਪਈ ਜਿਹੜੀ ਪਰਫਾਰਮੈਂਸ ਆ ਕਾਫੀ ਗੁੱਡ ਨਿਕਲੀ ਹੈਗੀ ਆ। ਹੁਣ 3 ਸਾਲਾਂ ਬਾਅਦ ਵਾਲਮਾਰਟ ਨੇ 130 ਦੇ ਕਰੀਬ ਹੋਰ ਜਿਹੜੇ ਸੈਮੀ ਇਲੈਕਟ੍ਰਿਕ ਟਰੱਕਸ ਆ ਉਹ ਟੈਸਲਾ ਕੰਪਨੀ ਤੋਂ ਆਰਡਰ ਕੀਤੇ ਹੈਗੇ ਆ। ਕਹਿੰਦੇ ਵੀ ਉਹਨਾਂ ਨੇ $5000 ਪਰ ਟਰੱਕ ਜਿਹੜਾ ਡਿਪੋਜ਼ਿਟ ਆ ਉਹ ਵੀ ਦੇ ਦਿੱਤਾ ਹੈਗਾ ਆ। ਜੀ ਜੀ, ਅਗਲੀ ਗੱਲ ਕਰਦੇ ਜਾਈਏ, ਡਿਜ਼ਨੀ ਵਾਲੇ ਕਹਿੰਦੇ ਆ ਵੀ 28,000 ਇੰਪਲੋਈਜ਼ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ। ਡਿਜ਼ਨੀ ਦਾ ਜਿਹੜਾ ਬਹੁਤਾ ਬਿਜ਼ਨਸ, ਇੱਕ ਤਾਂ ਜਦੋਂ ਮੂਵੀਜ਼ ਵਗੈਰਾ ਜਿਹੜੇ ਉਹ ਬਣਾਉਂਦੇ ਹੀ ਆ ਪ੍ਰੋਡਕਸ਼ਨ ਕੰਪਨੀ ਦੇ ਨਾਲ ਨਾਲ, ਇਹਨਾਂ ਦੇ ਥੀਮ ਪਾਰਕਸ ਜਿਹੜੇ ਇਹਨਾਂ ਦੇ ਡਿਜ਼ਨੀਲੈਂਡ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਆ, ਕਹਿੰਦੇ ਵੀ ਜ਼ਿਆਦਾਤਰ ਆਪਣੇ ਪਾਰਕਸ ਦੇ ਵਿੱਚ ਐਕਸਪੀਰੀਅੰਸਿਸ ਦੇ ਕੰਜ਼ਿਊਮਰ ਪ੍ਰੋਡਕਟ ਸੈਗਮੈਂਟ ਆ, ਉਹਨਾਂ ਦੇ ਕ੍ਰਾਸ 28,000 ਇੰਪਲੋਈਜ਼ ਜਿਹੜੇ ਆ ਉਹਨਾਂ ਨੂੰ ਜਿਹੜਾ ਕੱਢਿਆ ਜਾਊਗਾ। ਕੰਪਨੀ ਨੇ ਦੋਸ਼ ਲਾਇਆ ਆ ਵੀ ਲੰਮੇ ਸਮੇਂ ਤੱਕ ਇਹ ਸਾਰੇ ਚੀਜ਼ਾਂ ਬੰਦ ਹੋਣ ਦੇ ਕਰਕੇ ਇਹ ਸਾਨੂੰ ਜਿਹੜਾ ਕਦਮ ਆ ਉਹ ਚੁੱਕਣਾ ਪੈ ਰਿਹਾ ਆ। ਉੱਧਰ ਕਹਿੰਦੇ ਵੀ ਡਿਜ਼ਨੀ ਦੇ ਥੀਮ ਪਾਰਕ ਫਲੋਰੀਡਾ, ਪੈਰਿਸ, ਸ਼ੰਘਾਈ, ਜਾਪਾਨ, ਹਾਂਗਕਾਂਗ, ਇਹ ਸਾਰੇ ਥਾਵਾਂ ਦੇ ਉੱਤੇ ਲਿਮਿਟਿਡ ਕਪੈਸਿਟੀ ਦੇ ਵਿੱਚ ਰੀਓਪਨ ਜਿਹੜੇ ਆ ਉਹ ਹੋਏ ਨੇ। ਅਤੇ ਜਿਹੜੇ ਕੈਲੀਫੋਰਨੀਆ ਦੇ ਥੀਮ ਪਾਰਕ ਸੀਗੇ ਉਹ ਕਹਿੰਦੇ ਅਜੇ ਵੀ ਜਿਹੜੇ ਸ਼ਟਰ ਆ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਲੱਗਾ ਹੋਇਆ ਆ। ਸੋ ਬਹੁਤ ਘੱਟ ਥਾਵਾਂ ਦੇ ਉੱਤੇ ਲੋਕਾਂ ਨੂੰ ਇਸ ਥਾਵਾਂ ਦੇ ਉੱਤੇ ਜਾਣ ਨੂੰ ਮਿਲੇਗਾ। ਸੋ ਕਹਿੰਦੇ ਵੀ ਜਿਹੜੇ 28,000 ਇੰਪਲੋਈ ਲੇ ਆਫ ਹੋਣ ਜਾ ਰਹੇ, ਉਹਨਾਂ ਦੇ ਵਿੱਚੋਂ 67% ਜਿਹੜੇ ਪਾਰਟ ਟਾਈਮ ਇੰਪਲੋਈ ਹੀ ਸੀਗੇ। ਇਹ ਡਿਜ਼ਨੀ ਦੇ ਦੁਆਰਾ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਗਈ ਆ। ਜੀ ਬਿਲਕੁਲ, ਜੇ ਸਰੋਤਿਆਂ ਨੂੰ ਦੱਸਦੇ ਜਾਈਏ 1 ਲੱਖ ਦੇ ਕਰੀਬ ਜਿਹੜੇ ਡਿਜ਼ਨੀ ਪਾਰਕਸ ਆ ਉਹਨਾਂ ਦੇ ਇੰਪਲਾਈ ਹੈਗੇ ਆ, ਅਤੇ ਜਿਹੜਾ ਹੁਣ 28,000 ਇੰਪਲਾਈ ਲੇ ਆਫ ਵੀ ਕਰਨੇ ਆ, ਉਹਦੇ ਵਿੱਚੋਂ 91% ਦੇ ਕਰੀਬ ਜਿਹੜੇ ਪਾਰਟ ਟਾਈਮ ਵਰਕਰਸ ਆ ਉਹਨਾਂ ਨੂੰ ਲੇ ਆਫ ਕੀਤਾ ਜਾਊਗਾ। ਅਤੇ ਬਹੁਤ ਹੀ ਜ਼ਿਆਦਾ ਜਿਹੜਾ ਘਾਟਾ ਆ ਡਿਜ਼ਨੀ ਵਾਲੇ ਉਹ ਕਹਿੰਦੇ ਆ ਵੀ ਸਾਨੂੰ ਪਿਛਲੇ ਮਹੀਨਿਆਂ ਦੇ ਵਿੱਚ ਪਿਆ ਹੈਗਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੇ IRS ਦੇ ਚੀਫ ਆ ਉਹਨਾਂ ਨੇ ਇੱਕ ਵਾਚ ਡੌਗ ਜਿਹੜੀ ਕਮੇਟੀ ਉਹਨੂੰ ਕਿਹਾ ਆ ਵੀ ਤੁਸੀਂ ਇਹ ਚੈੱਕ ਕਰੋ ਵੀ ਕਿਸ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਟੈਕਸ ਰਿਟਰਨਸ ਆ ਉਹ ਨਿਊਯਾਰਕ ਟਾਈਮ ਦੇ ਕੋਲ ਪਹੁੰਚ ਗਏ ਹੈਗੇ ਆ। ਅਤੇ ਕਹਿੰਦੇ ਵੀ ਜਿਹੜੀ IRS ਆ ਇਸ ਨੂੰ ਤਾਂ ਜਿਹੜੀ ਲੋਕਾਂ ਦੀ ਪ੍ਰਾਈਵੇਸੀ ਆ ਖਾਸ ਕਰਕੇ ਟੈਕਸ ਵਾਲੀ ਆ ਉਸ ਨੂੰ ਪੂਰਾ ਕੰਟਰੋਲ ਅੰਡਰ ਰੱਖਣਾ ਚਾਹੀਦਾ। ਅਤੇ ਜੇ ਪ੍ਰੈਜ਼ੀਡੈਂਟ ਦੇ ਟੈਕਸ ਰਿਟਰਨ ਜਿਹੜੇ ਲੀਕ ਹੋ ਜਾਂਦੇ ਆ ਅਤੇ ਆਮ ਲੋਕਾਂ ਦੇ ਤਾਂ ਕਿਸੇ ਟਾਈਮ ਵੀ ਜਿਹੜੇ ਹੋ ਸਕਦੇ ਹੈਗੇ ਆ। ਜੀ, ਅਤੇ ਪਰ ਇਹ ਹਰਜੋਤ ਸਿੰਘ ਜੀ ਸਭ ਨੂੰ ਹੀ ਪਤਾ ਹੈ ਵੀ ਕਿੰਨੇ ਚਿਰ ਦੇ ਪਿੱਛੇ ਪਏ ਸੀਗੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਟੈਕਸ ਰਿਟਰਨਸ ਆ ਉਸ ਦੇ ਲਈ। ਹੋ ਸਕਦਾ ਅੰਦਰ ਖਾਤੇ ਕੋਈ ਨਾ ਕੋਈ ਜਿਹੜਾ ਉਹਨਾਂ ਦਾ ਵਿਰੋਧੀ ਆ ਜਿਹੜਾ ਉਸ ਦੇ ਦੁਆਰਾ ਇੱਦਾਂ ਦਾ ਕੁਛ ਨਾ ਕੁਛ ਜਿਹੜਾ ਉਹ ਕੀਤਾ ਗਿਆ ਹੋਵੇ, ਨਹੀਂ ਤਾਂ ਇੰਨੇ ਸਾਲ ਜਿਹੜੇ ਉਹ ਬਚੇ ਰਹੇ ਅਤੇ ਉਸ ਟਾਈਮ ਦੇ ਉੱਤੇ ਲੀਕ ਹੋਏ ਆ ਜਦੋਂ ਬਿਲਕੁਲ ਡਿਬੇਟ ਜਿਹੜਾ ਉਹ ਸਿਰ ਦੇ ਉੱਤੇ ਸੀਗਾ, ਉਸ ਤੋਂ ਕੁਛ ਦਿਨ ਪਹਿਲਾਂ ਹੀ।
ਜੀ ਤੇ ਆਪਣਾ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਤੇ ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ ਵੀ ਹੁਣ ਤੋਂ ਕੁਝ ਮਿੰਟਾਂ ਬਾਅਦ ਰਾਸ਼ਟਰਪਤੀ ਟਰੰਪ ਤੇ ਜੋ ਬਾਈਡਨ ਉਪ ਰਾਸ਼ਟਰਪਤੀ, ਇਹ ਦੋਨੋਂ ਕੈਂਡੀਡੇਟ ਹੈਗੇ ਨੇ ਦੋਨਾਂ ਪਾਰਟੀਆਂ ਦੇ ਦੁਆਰਾ, ਰਿਪਬਲਿਕਨ ਤੇ ਡੈਮੋਕ੍ਰੇਟ ਪਾਰਟੀ ਦੇ। ਉਹ ਆਮੋ ਸਾਹਮਣੇ ਹੋਣਗੇ ਜਿਹੜੇ ਇਸ ਸਾਲ ਦੀਆਂ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਆ ਉਸ ਦੇ ਲਈ। ਉੱਦਾਂ ਪਹਿਲੋਂ ਤਾਂ ਕਈਆਂ ਨੇ ਇਹ ਵੀ ਲਾਇਆ ਸੀਗਾ ਵੀ ਜੋ ਬਾਈਡਨ ਕਹਿ ਦਊਗਾ ਵੀ ਇਹ ਡਿਬੇਟਸ ਦੇ ਵਿੱਚ ਆਊਗਾ ਵੀ ਨਹੀਂ, ਤੇ ਹੋ ਸਕਦਾ ਇਹ ਵੀ ਕਹਿ ਦੇਵੇ ਵੀ ਇਸ ਨੂੰ ਕਰੋਨਾ ਵਾਇਰਸ ਹੋ ਗਿਆ, ਫਿਰ 2-3 ਹਫ਼ਤੇ ਜਿਹੜੇ ਆ ਇਕੱਲੇ ਜਿਹੜਾ ਉਹ ਰਹੂਗਾ, ਤੇ ਫਿਰ ਉਹਨੇ ਚਿਰ ਨੂੰ ਡਿਬੇਟਸ ਦਾ ਸਮਾਂ ਜਿਹੜਾ ਉਹ ਨਿਕਲ ਜਾਊਗਾ। ਪਰ ਹੁਣ ਆਮੋ ਸਾਹਮਣੇ ਹੋ ਰਹੇ ਆ ਤੇ ਸਾਰੇ ਜਾਣਿਆਂ ਦੀਆਂ ਨਜ਼ਰਾਂ ਇਸ ਦੇ ਉੱਤੇ ਰਹਿਣਗੀਆਂ, ਤੇ ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਦੇ ਉੱਤੇ ਇਸ ਦਾ ਲਿੰਕ ਜਿਹੜਾ ਉਹ ਸ਼ੇਅਰ ਕਰ ਦੇਵਾਂਗੇ, ਤਾਂ ਜੋ ਤੁਸੀਂ ਵੀ ਜੇ ਉਸ ਨੂੰ ਦੇਖਣਾ ਚਾਹੁੰਦੇ ਹੋਵੋ, ਸੁਣਨਾ ਚਾਹੁੰਦੇ ਹੋਵੋ, ਤਾਂ ਤੁਸੀਂ ਜ਼ਰੂਰ ਉਸ ਦੇ ਵਿੱਚ ਸੁਣਨਾ ਚਾਹੀਦਾ ਆ। ਪਤਾ ਲੱਗਣਾ ਚਾਹੀਦਾ ਹੈ ਵੀ ਦੋਨੋਂ ਪਾਰਟੀਆਂ ਦੇ ਬੰਦੇ ਜਿਹੜੇ ਆ ਉਹ ਕੀ ਲੈ ਕੇ ਆ ਰਹੇ ਆ, ਕੀ ਉਹਨਾਂ ਦੇ ਏਜੰਡੇ ਆ, ਕਿੱਦਾਂ ਲੋਕਾਂ ਨੂੰ, ਵੋਟਰਸ ਨੂੰ ਜਿਹੜਾ ਉਹ ਦਿਲਾਸਾ ਧਰਵਾਸ ਜਿਹੜਾ ਆ ਉਹ ਦੇਣ ਦੀ ਜਿਹੜੀ ਕੋਸ਼ਿਸ਼ ਕਰਨਗੇ। ਜਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਪਾਰਟੀਜ਼ਨ ਲਾਈਨ ਜਿਹੜੀ ਇੰਨੀ ਜ਼ਿਆਦਾ ਵੱਧ ਰਹੀ ਆ, ਲੋਕਾਂ ਦੇ ਵਿੱਚ ਦਰਾਰਾਂ ਵੱਧ ਰਹੀਆਂ ਨੇ, ਉਹਨਾਂ ਨੂੰ ਜਿਹੜਾ ਹੈ ਇਕੱਠਿਆਂ ਕਰਨ ਦਾ ਇਹ ਕੰਮ ਜਿਹੜਾ ਆ ਕੌਣ ਕਰ ਸਕਦਾ ਆ, ਕੀ ਉਹਨਾਂ ਦੇ ਮੁੱਦੇ ਹੈਗੇ ਆ, ਕਿੱਦਾਂ ਇਹਨਾਂ ਨੂੰ ਇਕੱਠਿਆਂ ਕਰਨ ਦੇ ਇਹ ਆਈਡੀਆਜ਼ ਹੈਗੇ ਆ, ਉਹ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਜਿਹੜੇ ਉਹ ਸੁਣਨੇ ਚਾਹੀਦੇ ਨੇ, ਦੇਖਣੇ ਚਾਹੀਦੇ ਨੇ। ਅਤੇ ਕੱਲ੍ਹ ਨੂੰ ਸਵੇਰ ਵਾਲੇ ਪ੍ਰੋਗਰਾਮ 'ਚ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਉਹ ਸਾਂਝੇ ਕਰਦੇ ਜਾਵਾਂਗੇ ਕੀ ਕੁਛ ਉਹਨਾਂ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਲੇਟੈਸਟ ਡਿਬੇਟ ਦੀ ਗੱਲ ਕਰਦੇ ਜਾਈਏ, ਜਿਹੜੇ ਟਰੰਪ ਦਾ ਜਿਹੜਾ ਸਟਾਫ ਹੈਗਾ ਆ, ਉਹਨਾਂ ਨੇ ਰਿਕੁਐਸਟ ਕੀਤੀ ਆ ਵੀ ਜਿਹੜੀ ਥਰਡ ਪਾਰਟੀ ਇੰਸਪੈਕਸ਼ਨ ਹੋਣੀ ਚਾਹੀਦੀ ਹੈਗੀ ਆ, ਵੀ ਕਿਤੇ ਜੋ ਬਾਈਡਨ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਕੰਨ ਦੇ ਵਿੱਚ ਕਿਸੇ ਤਰ੍ਹਾਂ ਦੀ ਇਲੈਕਟ੍ਰੋਨਿਕ ਡਿਵਾਈਸ ਤਾਂ ਨਹੀਂ ਜਿਹੜੀ ਪਾਈ ਹੋਈ ਹੈਗੀ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੇ ਜੋ ਬਾਈਡਨ ਦੇ ਇਲੈਕਸ਼ਨ ਦੇ ਨਾਲ ਉਹਨਾਂ ਦੇ ਮੈਂਬਰਸ ਹੈਗੇ ਆ, ਉਹਨਾਂ ਦੀ ਕਮੇਟੀ ਦੇ ਕੈਂਪੇਨ ਦੇ, ਉਹਨਾਂ ਨੇ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਬਹੁਤ ਹੀ ਜ਼ਿਆਦਾ ਅਬਸਰਡ ਕੁਐਸਚਨ ਹੈਗਾ ਆ ਜਿਹੜਾ ਇਹ ਟਰੰਪ ਟੀਮ ਵੱਲੋਂ ਰੱਖਿਆ ਗਿਆ ਹੈ। ਜੀ, ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਜਿਹੜਾ ਸਮਾਪਤ ਹੈ। ਤੇ ਜਾਣ ਤੋਂ ਪਹਿਲਾਂ ਦੱਸ ਜਾਈਏ ਅੱਜ ਡਾਓ ਜੋਨਸ 131 ਪੁਆਇੰਟ ਜਿਹੜਾ ਉਹ ਥੱਲੇ ਡਿੱਗਾ, 27,452 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 32 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 11,085 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 16 ਪੁਆਇੰਟ ਦੀ ਗਿਰਾਵਟ ਹੋਈ, 3335 ਪੁਆਇੰਟ ਜਿਹੜਾ ਉਹ ਮਾਰਕੀਟ ਆ ਡਾਊਨ ਗਈ। ਸੋਨੇ ਦੀ ਕੀਮਤ $1900 ਪ੍ਰਤੀ ਆਊਂਸ ਰਹੀ। ਜੀ, ਸੋ ਇੱਕ $US ਦੀ ਕੀਮਤ ਜੇ ਕੈਨੇਡਾ ਦੇ ਮੁਤਾਬਕ ਦੇਖਦੀ ਜਾਈਏ $1.33 ਰਹੀ ਹੈਗੀ ਆ, ਤੇ ਜੇ ਰੂਪੀਜ਼ ਦੀ ਗੱਲ ਕਰਦੇ ਜਾਈਏ $73.97 ਰਹੀ ਆ। ਜੀ, ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।